ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੋਣਾ ਨੂੰ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਕਹਿੰਦੇ ਵੀ ਇੱਕ ਬਿੱਲ ਸਾਈਨ ਕੀਤਾ ਹੈਗਾ ਜਿਹਦੇ ਮੁਤਾਬਕ ਚਾਈਨਾ ਦੇ ਅਗੇਂਸਟ ਜਿਹੜੀਆਂ ਸੈਂਕਸ਼ਨਸ ਲਾਈਆਂ ਹੈਗੀਆਂ, ਖਾਸ ਕਰਕੇ ਊਗਰਸ ਨੂੰ ਲੈ ਕੇ। ਉੱਥੇ ਜਿਹੜੇ ਮੁਸਲਮਾਨ ਹੈਗੇ ਆ ਚਾਈਨਾ ਦੇ ਵਿੱਚ, ਉਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਅਤੇ ਉਹਨਾਂ ਨੂੰ ਜਿਹੜੇ ਆ ਇੱਕ ਤਰ੍ਹਾਂ ਨਾਲ ਕੰਸਨਟਰੇਸ਼ਨ ਕੈਂਪ ਜਿਹੜੇ ਆ ਉੱਥੇ ਰੱਖਿਆ ਜਾਂਦਾ ਅਤੇ ਉੱਥੇ ਉੱਦਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਆ ਵੀ ਜਿਹੜਾ ਉਹ ਆਪਣੇ ਧਰਮ ਤੋਂ ਪਰਿਆਂ ਹੋ ਜਾਣ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਚਾਈਨਾ ਦੀ ਜਿਹੜੀ ਆ ਇਹ ਮੁਸਲਿਮ ਮਿਨੋਰਿਟੀ ਹੈਗੀ ਆ, ਉੱਥੇ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਆ। ਸੋ ਉਹਨੂੰ ਦੇਖਦੇ ਹੋਏ ਚਾਈਨਾ ਦੇ ਉੱਤੇ ਹੋਰ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ। ਉੱਧਰ ਜੌਨ ਬੋਲਟਨ ਨੇ ਇਸ ਦੇ ਉਲਟ ਜਿਹੜੀ ਆਪਣੀ ਕਿਤਾਬ ਦੇ ਵਿੱਚ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਕੰਸਨਟਰੇਸ਼ਨ ਕੈਂਪਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਜੀ ਜਿੰਗਪਿੰਗ ਆ ਉਸ ਦੀ ਹਮਾਇਤ ਜਿਹੜੀ ਉਹ ਕਰਦੇ ਆ ਰਹੇ ਸੀ। ਉਹਨੇ ਇਹ ਵੀ ਦੋਸ਼ ਲਾਇਆ ਵੀ ਰਾਸ਼ਟਰਪਤੀ ਟਰੰਪ ਚਾਹੁੰਦੇ ਸੀਗੇ ਵੀ ਜਿਹੜੇ ਪੱਤਰਕਾਰ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਵੇ। ਸੋ ਅਜਿਹੀਆਂ ਕੁਛ ਜਿਹੜੀਆਂ ਕਥਿਤ ਗੱਲਾਂ ਜਿਹੜੀਆਂ ਉਹ ਜੌਨ ਬੋਲਟਨ ਆਪਣੀ ਕਿਤਾਬ ਦੇ ਵਿੱਚ ਉਹ ਦਾਅਵੇ ਆ ਇਹ ਕਰ ਰਿਹਾ ਆ। ਰਾਸ਼ਟਰਪਤੀ ਟਰੰਪ ਨੇ ਇਹੀ ਕਿਹਾ ਵੀ ਮੈਂ ਉਸ ਨੂੰ ਫਾਇਰ ਕਰ ਦਿੱਤਾ ਸੀਗਾ, ਇੱਕ ਸਿੱਖ ਪੱਪੀ ਵਾਂਗੂ ਜਿਹੜਾ ਆ ਉਹ ਹੁਣ ਬਿਹੇਵ ਕਰ ਰਿਹਾ, ਹੋਰ ਕੁਛ ਜਿਹੜਾ ਇਸ ਦੇ ਵਿੱਚ ਨਹੀਂ ਹੈਗਾ। ਸੋ ਉੱਧਰ ਜਿਹੜਾ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਦੇ ਵੱਲੋਂ ਵੀ ਅੱਜ ਟਰੰਪ ਪ੍ਰਸ਼ਾਸਨ ਨੂੰ ਜਿਹੜਾ ਝਟਕਾ ਆ ਉਹ ਮਿਲਿਆ ਆ। ਡਰੀਮਰਜ਼ ਐਕਟ ਜਿਸ ਨੂੰ ਇਹ ਰੱਦ ਕਰਨਾ ਚਾਹੁੰਦੇ ਸੀ, ਸੁਪਰੀਮ ਕੋਰਟ ਨੇ ਜਿਹੜਾ ਉਸ ਦਾ ਹਮਾਇਤ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਇੱਦਾਂ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਸੁਪਰੀਮ ਕੋਰਟ ਦੇ ਉੱਤੇ ਵੀ ਜਿਹੜਾ ਉਹ ਕੱਢਿਆ ਅਤੇ ਉਹਨਾਂ ਨੇ ਅਗਲੀਆਂ ਇਲੈਕਸ਼ਨਸ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੁੜ ਜਿਤਾਉਣ ਦੇ ਲਈ ਆਖਿਆ। ਕਹਿੰਦੇ ਤਾਂ ਜੋ ਹੋਰ ਜ਼ਿਆਦਾ ਵੱਡੇ ਕੰਜ਼ਰਵੇਟਿਵ ਜਿਹੜੇ ਜੱਜ ਆ ਉਹਨਾਂ ਨੂੰ ਉੱਥੇ ਜਿਹੜਾ ਉਹ ਲਿਆਇਆ ਜਾ ਸਕੇ ਤਾਂ ਜੋ ਉਹਨਾਂ ਦੀ ਮੈਜੋਰਟੀ ਹੋਵੇ। ਕਹਿੰਦੇ ਉਹਨਾਂ ਨੇ ਡਰ ਇਹ ਜਤਾਇਆ ਵੀ ਜੇ ਮੈਨੂੰ ਤੁਸੀਂ ਨਹੀਂ ਜਿਤਾਉਂਗੇ ਤਾਂ ਤੁਹਾਡੀ ਰਿਲੀਜੀਅਸ ਫਰੀਡਮ ਅਤੇ ਹੋਰ ਇੱਦਾਂ ਦੀਆਂ ਸੈਕਿੰਡ ਅਮੈਂਡਮੈਂਟ ਅਤੇ ਹੋਰ ਜਿਹੜੇ ਹੈਗੇ ਆ ਉਹ ਇਹਨਾਂ ਸੁਪਰੀਮ ਕੋਰਟ ਦੇ ਹੱਥੋਂ ਤੁਹਾਡੇ ਕੋਲੋਂ ਖੁੰਝ ਜਾਣਗੇ। ਜੀ। ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਰੈਲੀ ਹੋਣੀ ਆ ਟੁਲਸਾ ਓਕਲਾਹੋਮਾ ਦੇ ਵਿੱਚ ਇਸ ਸ਼ਨੀਚਰਵਾਰ ਨੂੰ ਹੋਣੀ ਆ, ਉਹਨੂੰ ਲੈ ਕੇ ਈਵਨ ਦੋ ਕਹਿੰਦੇ ਕੁਛ ਕਰੋਨਾ ਵਾਇਰਸ ਦੇ ਕੰਸਰਨ ਵੀ ਹੈਗੇ, ਕੇਸ ਉੱਥੇ ਵੱਧ ਰਹੇ ਆ, ਪਰ 1 ਲੱਖ ਤੋਂ ਵੱਧ ਲੋਕ ਉੱਥੇ ਪਹੁੰਚਣ ਦੀ ਆਸ ਆ। ਕਹਿੰਦੇ ਮੰਡੇ ਤੋਂ ਹੀ ਲੋਕਾਂ ਨੇ ਉੱਥੇ ਜਿਹੜਾ ਆ ਆਪਣੀ ਲਾਈਨ ਬਣਾਉਣੀ ਜਿਹੜੀ ਆ ਅਟੈਂਡ ਕਰਨ ਲਈ ਸ਼ੁਰੂ ਕੀਤੀ ਹੋਈ ਆ। 19,000 ਦੇ ਕਰੀਬ ਇੱਕ ਸਟੇਡੀਅਮ 'ਚ, ਬਾਕੀ ਲੋਕ ਜਿਹੜੇ ਬਾਹਰ TV 'ਤੇ ਜਿਹੜੇ ਉਹ ਖੜ੍ਹੇ ਹੋਣਗੇ। ਇਹ ਜਿਹੜਾ ਓਕਲਾਹੋਮਾ ਦਾ ਨਿਊਜ਼ਪੇਪਰ ਆ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਸਪੋਰਟ ਆ ਉੱਥੇ ਬਹੁਤ ਉਹਨਾਂ ਦੇ ਵਿੱਚ ਜੋਸ਼ ਹੈਗਾ ਆ। ਈਵਨ ਦੋ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਕਰੋਨਾ ਵਾਇਰਸ ਆ ਉਹਦੇ ਨਾਲ 1,18,000 ਲੋਕਾਂ ਦੀ USA 'ਚ ਮੌਤ ਹੋ ਗਈ ਆ। ਸਟਿਲ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਹੈਗੇ ਆ। ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਦੀ, ਮੂੰਹ ਦੇ ਉੱਤੇ ਜਿਹੜਾ ਮਾਸਕ ਪਾਉਣ ਦੀ, ਇਸ ਤਰ੍ਹਾਂ ਦੀਆਂ ਬੇਨਤੀਆਂ ਜਿਹੜਾ ਵਾਈਟ ਹਾਊਸ ਦੀ ਜਿਹੜੀ ਹੈਗੀ ਆ ਉਹਨਾਂ ਦੀ ਕਰੋਨਾ ਵਾਇਰਸ ਦੀ ਜਿਹੜੀ ਕਮੇਟੀ ਬਣਾਈ ਗਈ ਸੀ ਉਹਨਾਂ ਵੱਲੋਂ ਕੀਤੀਆਂ ਗਈਆਂ। ਪਰ ਹੁਣ ਦੇਖਦੇ ਹਾਂ ਵੀ ਉੱਦਾਂ ਨੂੰ ਜਿਹੜਾ ਇਕੱਠ ਹੁੰਦਾ ਹੈਗਾ ਕਿੰਨਾ ਕੁ ਹੁੰਦਾ ਹੈਗਾ। ਜੀ। ਇੱਧਰ ਅੱਜ ਕੈਲੀਫੋਰਨੀਆ ਦੇ ਵਿੱਚ ਸਾਰੇ ਹੀ ਨਾਗਰਿਕਾਂ ਨੂੰ ਜਿਹੜਾ ਇਹ ਕੈਲੀਫੋਰਨੀਆ ਹੈਲਥ ਡਿਪਾਰਟਮੈਂਟ ਦੇ ਦੁਆਰਾ ਅਨਾਊਂਸ ਕੀਤਾ ਗਿਆ ਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ। ਜਿਹੜੇ ਗਵਰਨਰ ਗੈਵਨ ਨਿਊਸਮ ਅਤੇ ਜਿਹੜੇ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਆਖਿਆ ਵੀ ਤਕਰੀਬਨ ਸਾਰੇ ਹੀ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਘਰਾਂ ਤੋਂ ਬਾਹਰ ਜਿਹੜੇ ਆ ਬਾਕੀ ਜਿਹੜੀਆਂ ਸਥਿਤੀਆਂ ਦੇ ਵਿੱਚ ਆਪਣਾ ਫੇਸ ਆ ਉਸ ਨੂੰ ਕਵਰ ਕਰਕੇ ਰੱਖਣਾ ਪਊਗਾ, ਯਾਨੀ ਕਿ ਫੇਸ ਮਾਸਕ ਪਾਉਣਾ ਪਵੇਗਾ। ਸੋ ਕਹਿੰਦੇ ਵੀ ਜੇ ਤੁਸੀਂ ਪਬਲਿਕ ਸਪੇਸ ਦੇ ਵਿੱਚ ਹੈਗੇ ਆ, ਕਦੋਂ ਇਹ ਪਾਉਣਾ ਆ, ਲਾਈਨ ਦੇ ਵਿੱਚ ਵੇਟ ਕਰ ਰਹੇ ਆ, ਜਾਂ ਤੁਸੀਂ ਹੈਲਥ ਕੇਅਰ ਸੈਟਿੰਗ ਦੇ ਵਿੱਚ ਹੈਗੇ ਆ, ਹਸਪਤਾਲ, ਫਾਰਮੇਸੀ, ਮੈਡੀਕਲ ਕਲੀਨਿਕ, ਲੈਬ, ਫਿਜ਼ੀਸ਼ੀਅਨ, ਡੈਂਟਲ ਆਫਿਸ, ਕੋਈ ਵੀ ਉਸ ਦੇ ਨਾਲ ਸੰਬੰਧਿਤ
ਚੀਜ਼ ਦੇ ਵਿੱਚ ਹੈਗੇ ਆ, ਪਬਲਿਕ ਟਰਾਂਸਪੋਰਟੇਸ਼ਨ ਯੂਜ਼ ਕਰ ਰਹੇ ਆ, ਟੈਕਸੀ ਜਾਂ ਰਾਈਡ ਸ਼ੇਅਰਿੰਗ ਵਹੀਕਲ ਆ, ਕਿਸੇ ਪਬਲਿਕ ਮੈਂਬਰ ਦੇ ਨਾਲ ਤੁਸੀਂ ਇੰਟਰੈਕਟ ਕਰ ਰਹੇ ਆ, ਜਾਂ ਕੋਈ ਐਸੀ ਥਾਂ ਜਿੱਥੇ ਪਬਲਿਕ ਜਿਹੜੀ ਆ ਉਹ ਆਉਂਦੀ ਜਾਂਦੀ ਆ, ਤਾਂ ਵੀ ਤੁਹਾਨੂੰ ਜਿਹੜਾ ਉਹ ਪਾਉਣਾ ਪਊਗਾ। ਜਿੱਥੇ ਫੂਡ ਪ੍ਰਪੇਅਰ ਹੁੰਦਾ, ਪੈਕੇਜ ਹੁੰਦਾ, ਸੇਲ ਅਤੇ ਡਿਸਟਰੀਬਿਊਸ਼ਨ ਹੁੰਦੀ ਆ, ਉਹਨਾਂ ਥਾਵਾਂ ਦੇ ਉੱਤੇ ਵੀ ਜੇ ਕਹਿੰਦੇ ਵੀ ਤੁਸੀਂ ਕਾਮਨ ਹਾਲਵੇਜ਼ ਦੇ ਵਿੱਚੋਂ, ਸਟੇਅਰਵੇਜ਼, ਐਲੀਵੇਟਰ, ਪਾਰਕਿੰਗ ਲੋਟਸ ਦੇ ਵਿੱਚੋਂ ਵੀ ਜੇ ਤੁਸੀਂ ਲੰਘ ਰਹੇ ਹੋ ਜਾਂ ਉੱਥੇ ਤੁਸੀਂ ਕੰਮ ਕਰਦੇ ਹੋ, ਉੱਥੇ ਵੀ ਤੁਹਾਨੂੰ ਪਾ ਕੇ ਰੱਖਣਾ ਪੈਣਾ ਆ। ਸੋ ਕਹਿੰਦੇ ਵੀ ਘਰਾਂ ਦੇ ਵਿੱਚ ਉਹ ਪਾਉਣ ਦੀ ਤਾਂ ਨਹੀਂ ਜ਼ਰੂਰਤ, ਜਿਹੜੇ ਲੋਕ ਸੇਮ ਹੀ ਹੁੰਦੇ ਆ ਉਹਨਾਂ ਦੇ ਨਾਲ ਤੁਸੀਂ ਤੁਸੀਂ ਉਹ ਰਹਿੰਦੇ ਆ। ਸੋ ਤਕਰੀਬਨ ਹਰ ਥਾਵਾਂ ਦੇ ਉੱਤੇ ਹੀ ਤੁਹਾਨੂੰ ਜਿਹੜਾ ਫੇਸ ਮਾਸਕ ਪਾਉਣ ਦੀ ਜ਼ਰੂਰਤ ਆ। 2 ਸਾਲ ਦੀ ਉਮਰ ਤੋਂ ਘੱਟ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਪਾਉਣ ਦੀ ਜਿਹੜੀ ਲੋੜ ਨਹੀਂ ਆ, ਜਾਂ ਕਿਸੇ ਨੂੰ ਮੈਡੀਕਲ, ਮੈਂਟਲ ਹੈਲਥ ਡਿਵੈਲਪਮੈਂਟ ਡਿਸੇਬਿਲਿਟੀਜ਼ ਹੈਗੀ ਆ ਜਿਹਦੇ ਕਰਕੇ ਉਹ ਮਾਸਕ ਜਿਹੜੇ ਉਹ ਨਹੀਂ ਪਾ ਸਕਦੇ, ਉਹਨਾਂ ਨੂੰ ਇਸ ਦੇ ਵਿੱਚ ਛੋਟ ਹੈਗੀ ਆ। ਜੇ ਰੈਸਟੋਰੈਂਟ ਦੇ ਵਿੱਚ ਕਹਿੰਦੇ ਉਹ ਖਾ ਰਹੇ ਹੋ ਅਤੇ ਪ੍ਰੋਵਾਈਡਡ ਤੁਸੀਂ 6 ਫੁੱਟ ਕਿਸੇ ਤੋਂ ਦੂਰ ਬੈਠੇ ਆ। ਸੋ ਕਾਫੀ ਸਖਤ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਆਦੇਸ਼ ਜਿਹੜਾ ਉਹ ਜਾਰੀ ਕਰ ਦਿੱਤਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ, ਅੱਜ ਤੋਂ ਹੀ ਕਿਹਾ ਵੀ ਇਹ ਚੀਜ਼ਾਂ ਜਿਹੜੀਆਂ ਉਹ ਲਾਗੂ ਜਿਹੜੀਆਂ ਉਹ ਹੋ ਜਾਣਗੀਆਂ। ਸੋ ਇਹ ਚੀਜ਼ ਹੈਗੀ, ਕਹਿੰਦੇ ਜੇ ਸਵਿਮਿੰਗ, ਵਾਕਿੰਗ, ਹਾਈਕਿੰਗ, ਬਾਈਸਾਈਕਲਿੰਗ ਜਾਂ ਬਾਹਰ ਭੱਜ ਰਹੇ ਹੋ ਅਤੇ ਸੋਸ਼ਲ ਡਿਸਟੈਂਸ ਬਰਕਰਾਰ ਹੈਗਾ, ਫਿਰ ਮਾਸਕ ਪਾਉਣ ਦੀ ਜਿਹੜੀ ਉੱਥੇ ਜ਼ਰੂਰਤ ਨਹੀਂ ਹੈਗੀ। ਇਹਦੇ ਬਾਰੇ ਕਹਿੰਦੇ ਜਿਹੜਾ ਆਰਡਰ ਕੀਤਾ ਗਿਆ ਇਹਦੇ ਬਾਰੇ ਇਹ ਨਹੀਂ ਪਤਾ ਵੀ ਇਹਨੂੰ ਇਨਫੋਰਸ ਕਿੱਦਾਂ ਕਰੂਗੇ, ਕਿਸੇ ਨੂੰ ਫਾਈਨ ਕੀਤਾ ਜਾਊਗਾ ਜਿਹੜਾ ਨਹੀਂ। ਹਾਂ, ਪਰ ਇਹ ਆ ਵੀ ਬੇਸਿਕਲੀ ਉਹਨਾਂ ਨੇ ਕਿਹਾ ਵੀ ਆਹ ਚੀਜ਼ਾਂ 'ਚ ਹੈਗੇ ਆ ਤੇ ਤੁਸੀਂ ਮਾਸਕ ਪਾ ਕੇ ਰੱਖੋ, ਕਿਉਂਕਿ ਅਦਰਵਾਈਜ਼ ਉਹ ਚਾਹੁੰਦੇ ਨਹੀਂ ਆ ਵੀ ਕਿਤੇ ਨਾ ਕਿਤੇ ਵੀ ਹੋਰ ਜ਼ਿਆਦਾ ਜਿਹੜੇ ਕੇਸ ਆ ਉਹ ਵਧਣ। ਇਨਫੋਰਸ ਕਰਨਾ ਤੇ ਨਾਮੁਮਕਿਨ ਆ, ਇਹ ਤਾਂ ਆਪਾਂ ਜੇ ਦੇਖਿਆ ਜਾਵੇ ਤਾਂ। ਬਿਲਕੁਲ, ਕੈਲੀਫੋਰਨੀਆ ਦੇ ਵਿੱਚ ਅੱਜ ਨਵੇਂ ਜਿਹੜੇ ਆ 4084 ਕੇਸ ਜਿਹੜੇ ਆ ਉਹ ਲੱਭੇ ਗਏ ਆ, ਅਤੇ ਜਿਨ੍ਹਾਂ ਦੇ ਵਿੱਚੋਂ 2115 ਕੇਸ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਲਾਸ ਐਂਜਲਸ ਕਾਉਂਟੀ ਦੇ ਵਿੱਚੋਂ ਆ। ਸੋ ਇਹਦਾ ਮਤਲਬ ਲਾਸ ਐਂਜਲਸ ਕਾਉਂਟੀ ਦੇ ਵਿੱਚ ਕਰੋਨਾ ਵਾਇਰਸ ਜਿਹੜੀ ਆ ਉਹਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੇ ਆ। ਕੈਨੇਡਾ ਦੇ ਵਿੱਚ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨ ਜਗਮੀਤ ਸਿੰਘ ਹੈਗੇ ਆ, ਉਹਨਾਂ ਨੂੰ NDP ਦੇ ਉਹ ਲੀਡਰ ਆ, ਜਿਹੜੀ ਉੱਥੇ ਦੀ ਨਿਊ ਡੈਮੋਕ੍ਰੇਟਿਕ ਪਾਰਟੀ, ਲੈਫਟ ਲੀਨਿੰਗ ਪਾਰਟੀ ਹੈਗੀ ਆ, ਉਹਨਾਂ ਨੂੰ 1 ਦਿਨ ਦੇ ਲਈ ਉਹਨਾਂ ਨੇ ਜਿਹੜਾ ਪਾਰਲੀਮੈਂਟ ਤੋਂ ਬਾਹਰ ਕੱਢਿਆ ਗਿਆ, ਕਿਉਂਕਿ ਉਹਨਾਂ ਨੇ ਇੱਕ ਹੋਰ ਪੋਲੀਟੀਸ਼ੀਅਨ ਜਿਹੜਾ ਆ ਫਰੈਂਚ ਵਾਲੀ ਸਾਈਡ ਦਾ, ਉਸ ਨੂੰ ਰੇਸਿਸਟ ਕਿਹਾ ਸੀ। ਸੋ ਉਹਨਾਂ ਨੇ ਕਿਹਾ ਬਿਲਕੁਲ ਵੀ ਮੈਂ ਸਹੀ ਕਿਹਾ ਹੈਗਾ। ਉਹਨੇ ਕਿਹਾ ਵੀ ਮਾफ़ੀ ਮੰਗੋ, ਕਹਿੰਦਾ ਵੀ ਮੈਂ ਮਾफ़ੀ ਮੰਗਣੀ ਨਹੀਂ। ਕਾਰਨ ਉਹਨਾਂ ਨੇ ਬਿਲਕੁਲ ਦੱਸਿਆ, ਕਹਿੰਦੇ ਵੀ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਆ, ਜੇ ਆਪਣੇ ਗੁਆਂਢੀ ਮੁਲਕ USA ਦੇ ਵਿੱਚ ਕਾਲੇ ਮੂਲ ਦੇ ਲੋਕਾਂ ਨੂੰ ਮਾਰਿਆ ਜਾਂਦਾ ਤੇ ਉਹ ਗੋਡੇ ਦੇ ਨਾਲ ਨੀਲ ਕਰਦਾ ਆ, ਪਰ ਕਹਿੰਦੇ ਵੀ ਮੈਂ ਦੇਖ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਈਵਨ ਕੈਨੇਡਾ ਦੇ ਵਿੱਚ ਜਿਹੜੇ ਇੰਡੀਜੀਨੀਅਸ ਪੀਪਲ ਹੈਗੇ ਆ, ਜਿਹੜੇ ਓਰੀਜਨਲ ਉੱਥੇ ਦੇ ਰੈੱਡ ਇੰਡੀਅਨਸ ਆ, ਉਹਨਾਂ ਨੂੰ ਵੀ ਕੈਨੇਡੀਅਨ ਪੁਲਿਸ ਵੱਲੋਂ, RCMP ਵੱਲੋਂ ਮਾਰਿਆ ਗਿਆ ਆ। ਉਹਨਾਂ ਦੇ ਅਗੇਂਸਟ ਜਿਹੜਾ ਆ ਸਖਤ ਸਟੈਂਡ ਨਹੀਂ ਲਿਆ ਗਿਆ। ਸੋ ਉਹਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਅਗੇਂਸਟ ਵੀ ਸਾਨੂੰ ਸਟੈਂਡ ਲੈਣਾ ਚਾਹੀਦਾ ਆ, ਵੀ ਜਿਹੜੀ ਕੈਨੇਡਾ ਆ ਉਹ ਬੜੀ ਪ੍ਰੋਗਰੈਸਿਵ ਕੰਟਰੀ ਆ, ਅਸੀਂ ਇੱਥੇ ਕੁਛ ਨਹੀਂ ਕਰ ਰਹੇ। ਕਹਿੰਦੇ ਵੀ ਸਾਡਾ ਗੁਆਂਢੀ ਮੁਲਕ ਜਿਹੜਾ ਹੁਣ ਉਹ ਆਪਣੀਆਂ ਪਾਲਿਸੀਆਂ ਚੇਂਜ ਕਰ ਰਿਹਾ, ਜਾਣੀ ਕਿ US ਚੇਂਜ ਕਰ ਰਿਹਾ। ਉਹਨੂੰ ਦੇਖਦੇ ਹੋਏ ਇੱਕ ਉੱਥੇ ਜਿਹੜਾ ਫਰੈਂਚ ਵਾਲੀ ਸਾਈਡ ਦਾ ਕਿਊਬਿਕ ਦਾ ਜਿਹੜਾ ਉਹਨਾਂ ਦਾ MP ਸੀ, ਮੈਂਬਰ ਪਾਰਲੀਮੈਂਟ, ਉਸ ਨੇ ਜਿੱਦਾਂ ਹੱਥ ਦੇ ਨਾਲ ਹੋਰ ਤਰ੍ਹਾਂ ਇਸ਼ਾਰਾ ਕੀਤਾ ਵੀ ਨਹੀਂ ਇਹ ਤਾਂ ਐਵੇਂ ਮਰੀ ਜਾਂਦਾ ਹੈ ਨਾ, ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਉਸਨੇ ਕਿਹਾ ਵੀ ਤੂੰ ਰੇਸਿਸਟ ਆ ਉਹਦੇ ਬੇਸ ਦੇ ਉੱਤੇ, ਵੀ ਤੈਨੂੰ ਕਹਿੰਦਾ ਵੀ ਜਿਹੜੀ ਗੱਲ ਮੈਂ ਸਹੀ ਕਹੀ ਆ ਵੀ ਤੈਨੂੰ ਪਸੰਦ ਨਹੀਂ ਆਈ, ਇਸ ਕਰਕੇ ਮੈਂ ਤੈਨੂੰ ਰੇਸਿਸਟ ਕਹਿੰਦਾ ਹੈਗਾ ਆ। ਸੋ ਉਹ ਤੋਂ ਬਾਅਦ ਫਿਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਸਾਥੀ MP ਆ ਉਹਨੂੰ ਇਸ ਤਰ੍ਹਾਂ ਕਹਿਣਾ ਠੀਕ ਨਹੀਂ ਹੈ, ਮਾफ़ੀ ਮੰਗੀ ਜਾਵੇ। ਉਹਨਾਂ ਨੇ ਮਾफ़ੀ ਨਹੀਂ ਮੰਗੀ, ਪਰ ਕਹਿੰਦੇ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਬਾਅਦ ਦੇ ਵਿੱਚ ਜਿਹੜੇ ਆ ਵੀ ਜਗਮੀਤ ਸਿੰਘ ਉਹਨਾਂ ਦੀ ਜਿਹੜੀ ਹਮਾਇਤ ਕੀਤੀ ਹੈਗੀ ਆ। ਕਹਿੰਦੇ ਵੀ ਸਾਨੂੰ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਜਿਹੜੀ ਇਸ ਤਰ੍ਹਾਂ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਆ ਜਾਂ ਇੰਡੀਜੀਨੀਅਸ ਪੀਪਲ ਦੇ ਅਗੇਂਸਟ ਜਿਹੜਾ ਉੱਥੇ ਜ਼ੁਲਮ ਜਾਂ ਕਿਸੇ ਤਰ੍ਹਾਂ ਦਾ ਵੀ ਹੁੰਦਾ ਆ, ਉਹ 'ਤੇ ਵਰਕਆਊਟ ਕਰਨਾ ਚਾਹੀਦਾ ਹੈ ਜੀ। ਇਹ ਜਿਹੜੇ ਬਲੌਕ ਕਿਊਬੈਕੋਜ਼ ਪਾਰਟੀ ਦੇ ਜਿਹੜੇ ਉੱਥੋਂ ਦੇ ਪਾਰਟੀ ਦੇ ਮੈਂਬਰ ਜਿਹੜੇ ਐਲਨ ਥਿਵਰਨ, ਉਹਨਾਂ ਨੂੰ ਇਹਨਾਂ ਨੇ ਰੇਸਿਸਟ ਜਗਮੀਤ ਸਿੰਘ ਉਹਨਾਂ ਨੇ ਆਖਿਆ ਜੀ, ਜਿਸ ਤੋਂ ਬਾਅਦ 'ਚ 1 ਦਿਨ ਦੇ ਲਈ ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਗਿਆ ਸੀਗਾ, ਵੀ ਐਕਸਪੈਲ ਕੀਤਾ ਗਿਆ ਸੀ 1 ਦਿਨ ਲਈ। ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਫੇਸਬੁੱਕ 'ਤੇ ਦੁਬਾਰਾ ਇੱਕ ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ ਐਡ ਫੇਸਬੁੱਕ 'ਤੇ ਚੱਲ ਰਹੀ ਸੀ, ਉਸ ਨੂੰ ਹਟਾ ਦਿੱਤਾ ਗਿਆ, ਕਿਉਂਕਿ ਉਹਨਾਂ ਦੀ ਐਡ ਦੇ ਵਿੱਚ ਨਾਜ਼ੀ ਦਾ ਜਿਹੜਾ ਸਵਾਸਤਿਕਾ ਸੀ ਉਸ ਦਾ ਸਿੰਬਲ ਕਹਿੰਦੇ ਆ ਉਹਨਾਂ ਨੇ ਵਰਤਿਆ ਸੀਗਾ।
ਕੈਂਪੇਨ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਵੀ ਨਹੀਂ ਜੀ, ਇਹ ਤਾਂ ਇਮੋਜੀ ਜਿਹੜੀ ਉਹ ਵਰਤੀ ਗਈ ਸੀਗੀ। ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਅਜਿਹੀ ਚੀਜ਼ ਕਹਿ ਕੇ ਤੁਸੀਂ ਆਪਣੀ ਚੀਜ਼ ਤੋਂ ਜਿਹੜਾ ਉਹ ਬਚ ਜਿਹੜਾ ਉਹ ਨਹੀਂ ਸਕਦੇ। ਆਲਰੇਡੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ, ਰਾਸ਼ਟਰਪਤੀ ਟਰੰਪ ਜਿਹੜੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਆ ਉਹਨਾਂ ਦੇ ਖਿਲਾਫ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਬੋਲਦੇ ਨੇ ਵੀ ਇਹ ਮੈਨੂੰ ਹਰਾਉਣ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ। ਸੋ ਅੱਜ ਉਹਨਾਂ ਦੇ ਨਾਲ ਇੱਦਾਂ ਦੀ ਜਿਹੜੀ ਚੀਜ਼ ਵਾਪਰੀ ਆ, ਸੋ ਹੋ ਸਕਦਾ ਵੀ ਇਹਨਾਂ ਨੇ ਹੋਰ ਜ਼ਿਆਦਾ ਗੁੱਸਾ ਜਿਹੜਾ ਉੱਧਰ ਕੱਢਣ। ਪਰ ਇਹ ਵੀ ਸਮਝਣ ਦੀ ਜ਼ਰੂਰਤ ਹੈ ਰਾਸ਼ਟਰਪਤੀ ਟਰੰਪ ਦੀ ਜਿਹੜੀ ਬਹੁਤੀ ਪੋਪੂਲੈਰਿਟੀ ਉਹ ਸੋਸ਼ਲ ਮੀਡੀਆ ਕਰਕੇ ਹੀ ਜਿਹੜੀ ਉਹ ਬਣੀ ਹੋਈ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਫ੍ਰਿਜ਼ਨੋ ਏਰੀਏ ਤੋਂ ਆ ਰਹੀ ਹੈ। ਫ੍ਰਿਜ਼ਨੋ ਏਰੀਏ ਦੇ ਵਿੱਚ ਉੱਥੇ ਦੇ ਇੱਕ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ EMPLOYEE ਨੂੰ ਜਿਹੜਾ ਆ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੈਕਸ਼ੂਅਲ ਅਸਾਲਟ ਦੇ ਕੇਸ ਦੇ ਵਿੱਚ, ਇੱਕ ਮਾਈਨਰ ਦੇ ਨਾਲ ਛੇੜਛਾੜ ਕਰਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਆ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਜਿਹੜੇ ਆ ਉਹ ਬਲੈਕ ਲਾਈਵ ਮੈਟਰ ਡੇ ਸੈਲੀਬ੍ਰੇਟ ਕਰਨ ਜਾ ਰਹੇ ਆ, ਜਿਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਸਟਰੀਟ ਹੈਗੀ ਆ, ਜਿਹੜੀ ਸੜਕ ਆ ਬਿਲਕੁਲ ਸਿਟੀ ਹਾਲ ਦੇ ਸਾਹਮਣੇ, ਉੱਥੇ ਉਹ ਇਹ ਸ਼ਬਦ ਲਿਖਣਗੇ। ਜੀ, ਉਧਰ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਨੇ ਕਿਹਾ ਵੀ ਲੱਗਦਾ ਸਾਨੂੰ ਸਾਰਾ ਕੁਝ ਮੁੜ ਦੁਬਾਰਾ ਜਿਹੜਾ ਸ਼ੁਰੂ ਕਰਨਾ ਪਊਗਾ। ਉਹਨਾਂ ਨੇ ਹੁਣ ਕਹਿੰਦੇ ਵੀ ਮੈਂ ਸੋਚ ਰਿਹਾ ਵੀ ਜਿਹੜੇ ਫਲੋਰੀਡਾ ਤੋਂ ਲੋਕ ਇੱਧਰ ਨੂੰ ਆਉਣਗੇ ਨਿਊਯਾਰਕ ਦੇ ਵਿੱਚ, ਉਹਨਾਂ ਨੂੰ ਕੁਆਰੰਟੀਨ ਦੇ ਲਈ ਰੱਖਿਆ ਜਾਵੇ। ਫਲੋਰੀਡਾ ਦੇ ਵਿੱਚ ਵੀ ਲਗਾਤਾਰ ਪਿਛਲੇ ਕਈ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਜਿਹੜੇ ਆ ਉਹ ਰਿਕਾਰਡ ਤੋੜ ਇੱਕ ਹਿਸਾਬ ਦੇ ਨਾਲ ਸੰਖਿਆ ਦੇ ਵਿੱਚ ਵੱਧ ਰਹੇ ਹੈਗੇ ਨੇ। ਉਧਰ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਵੀ ਜਿਹੜਾ ਜੂਨ 18 ਹੈਗਾ ਆ ਉਸ ਨੂੰ ਇੱਕ ਛੁੱਟੀ ਜਿਹੜੀ ਆ ਉਹ ਐਲਾਨਣ ਜਿਹੜੇ ਉਹ ਜਾ ਰਹੇ ਨੇ, ਅਤੇ ਕਹਿੰਦੇ ਵੀ ਮੈਂ ਇਸ ਲੈਜਿਸਲੇਸ਼ਨ ਨੂੰ, ਇਸ ਕਾਨੂੰਨ ਦੇ ਵਿੱਚ ਸੋਧ ਨੂੰ ਜਿਹੜਾ ਆ ਉਹ ਪੂਰਾ ਸਮਰਥਨ ਕਰੂੰਗਾ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਕਾਉਂਟੀ ਏਰੀਏ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਸੈਕਰਾਮੈਂਟੋ ਜਿਹੜੀ ਕਾਉਂਟੀ ਆ 2000 ਦੇ ਕਰੀਬ ਜਿਹੜੇ ਕੇਸ ਆ ਕੋਵਿਡ-19 ਦੇ ਉੱਥੇ ਆਏ ਹੈਗੇ ਆ, ਅਤੇ ਜਿਹੜਾ ਪਲੇਸਰ ਅਤੇ ਯੋਲੋ ਕਾਉਂਟੀ ਆ ਉੱਥੇ ਵੀ ਜਿਹੜੇ ਰੈਕਡ ਕਰੋਨਾ ਵਾਇਰਸ ਦੇ ਕੇਸਿਸ ਦੇ ਬ੍ਰੇਕ ਹੋਏ ਹੈਗੇ ਆ। ਸੋ ਇਹਨਾਂ ਏਰੀਆ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜੇ 5200 ਦੇ ਕਰੀਬ ਲੋਕ ਜਿਹੜੇ ਆ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ, ਜਿਨ੍ਹਾਂ ਦੀ ਕਰੋਨਾ ਵਾਇਰਸ ਕਰਕੇ ਜਿਹੜੀ ਆ ਡੈਥ ਹੋਈ ਹੈਗੀ ਆ, ਅਤੇ 1.5 ਲੱਖ ਤੋਂ ਵੱਧ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਲੋਕ ਇਨਫੈਕਟਡ ਹੈਗੇ ਕਰੋਨਾ ਵਾਇਰਸ ਤੋਂ। 1,57,000 ਦੇ ਕਰੀਬ ਜਿਹੜੇ ਆ ਉਹ ਪੋਜ਼ੀਟਿਵ ਪਾਏ ਗਏ ਆ, ਅਤੇ ਸੈਕਰਾਮੈਂਟੋ ਕਾਉਂਟੀ 'ਚ 2000 ਜਿਹੜੇ ਦੇ ਕਰੀਬ ਕਹਿੰਦੇ ਪਹੁੰਚ ਚੁੱਕੇ ਹੈਗੇ ਆ। ਟੈਸਟਿੰਗ ਵੀ ਕਹਿੰਦੇ ਕਾਫੀ ਜ਼ੋਰ ਸ਼ੋਰ ਨਾਲ ਉੱਥੇ ਹੋ ਰਹੀ ਹੈਗੀ ਐਲਡਰਾਡੋ, ਪਲੇਸਰ, ਯੋਲੋ ਕਾਉਂਟੀਜ਼ ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਈਵਨ ਦੋ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਜਾਂ ਲੋਕਲ ਜਿੰਨੀਆਂ ਵੀ ਕਾਉਂਟੀਜ਼ ਆ ਉਹਨਾਂ ਨੇ ਓਪਨ ਕਰਨੇ ਬਿਜ਼ਨਸ ਸ਼ੁਰੂ ਕਰ ਦਿੱਤੇ ਆ, ਪਰ ਕਰੋਨਾ ਵਾਇਰਸ ਦੇ ਕੇਸਾਂ ਦੇ ਜਿਹੜੇ ਇਨਫੈਕਟਡ ਲੋਕਾਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਹੈ। ਜੀ ਬਿਲਕੁਲ। ਸੋ ਆਪਾਂ ਫਿਰ ਆਪਣੇ ਸਾਰੇ ਹੀ ਸੁਣਨ ਵਾਲੇ, ਦੇਖਣ ਵਾਲੇ ਸਰੋਤੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਆ ਕਿਰਪਾ ਕਰਕੇ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ। ਅੱਜ ਵਾਸ਼ਿੰਗਟਨ ਪੋਸਟ ਦੇ ਨਾਲ ਇੰਟਰਵਿਊ ਦੇ ਵਿੱਚ ਡਾਕਟਰ ਫਾਊਚੀ ਨੇ ਕਿਹਾ ਵੀ ਲੋਕੀ ਸੈਕੰਡ ਵੇਵ ਦੀ ਗੱਲ ਕਰੀ ਜਾਂਦੇ, ਕਹਿੰਦੇ ਅਜੇ ਪਹਿਲੀ ਤਾਂ ਮੁੱਕੀ ਨਹੀਂ। ਸੋ ਕਹਿੰਦੇ ਵੀ ਦੂਜੀ ਵੇਵ ਦੀ ਅਜੇ ਚਿੰਤਾ ਬਾਅਦ 'ਚ ਕਰਿਓ, ਪਹਿਲਾਂ ਪਹਿਲੀ ਵੇਵ ਦੇ ਵਿੱਚੋਂ ਆਪਾਂ ਜਿਹੜਾ ਉਹ ਨਿਕਲ ਜਾਈਏ। ਹਾਲ ਦੀ ਘੜੀ ਜਿਸ ਹਿਸਾਬ ਦੇ ਨਾਲ ਇਕਨੋਮਿਕ ਪੱਧਰ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਓਪਨ ਕਰਨ ਦੀ ਡਿਮਾਂਡ ਵੀ ਹੈਗੀ ਆ, ਲੋਕੀ ਚਾਹੁੰਦੇ ਵੀ ਆ ਖੁੱਲ੍ਹੇ, ਪਰ ਜੇ ਲੋਕ ਇਹਤਿਆਤ ਨਹੀਂ ਵਰਤਣਗੇ ਅਤੇ ਧਿਆਨ ਨਹੀਂ ਰੱਖਣਗੇ ਤਾਂ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਲਈ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਹਰਜੋਤ ਸਿੰਘ ਜੀ ਉਹ ਬਣ ਸਕਦੀ ਹੈਗੀ ਆ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਬੇ ਏਰੀਏ ਤੋਂ ਆ ਰਹੀ ਆ, ਸੈਨ ਫਰਾਂਸਿਸਕੋ ਦੇ ਵਿੱਚ। ਕਹਿੰਦੇ ਵੀ ਸੈਨ ਫਰਾਂਸਿਸਕੋ ਸਿਟੀ ਦੇ ਵਿੱਚ ਜਿਹੜੇ ਲੋਕ ਆ ਉਹ ਆਪਣੀ ਜਿਹੜੀ ਰੈਂਟਲ ਲੀਜ਼ ਆ ਉਹਨੂੰ ਛੱਡ ਕੇ ਉੱਥੋਂ ਭੱਜ ਰਹੇ ਆ। ਉਹਦੇ ਵਿੱਚ ਮੈਜੋਰਟੀ ਜਿਹੜੀ ਉਹਨਾਂ ਨੇ ਉਹ ਗਰੁੱਪ ਦੱਸੇ ਆ ਵੀ ਜਿਹੜੇ 18 ਸਾਲ ਤੋਂ ਲੈ ਕੇ 25 ਜਾਂ 27 ਸਾਲ ਤੱਕ ਦੇ ਆ। ਕਹਿੰਦੇ ਵੀ 30% ਦੇ ਕਰੀਬ ਲੋਕਾਂ ਨੇ ਆਪਣੇ ਜਿਹੜੇ ਲੈਂਡਲੋਰਡ ਆ ਉਹਨਾਂ ਤੋਂ ਬੇਨਤੀ ਕੀਤੀ ਹੈ ਵੀ ਸਾਡਾ ਰੈਂਟ ਘਟਾਇਆ ਜਾਵੇ, ਅਤੇ ਪਿਛਲੇ ਜੂਨ ਮਹੀਨੇ 'ਚ 4% ਤੋਂ ਵੱਧ ਲੋਕਾਂ ਨੇ ਜਿਹੜੀਆਂ ਆਪਣੇ ਰੈਂਟਲ ਦੀਆਂ ਜਿਹੜੀਆਂ ਪੇਮੈਂਟਾਂ ਉਹ ਨਹੀਂ ਦਿੱਤੀਆਂ। ਸੋ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੇ ਏਰੀਏ ਦੇ ਵਿੱਚ ਜਿਹੜੇ ਰੈਂਟਲ ਜਿਹੜੀ ਅਮਾਊਂਟ ਆ ਲੀਜ਼ ਦਾ ਉਹ ਕਾਫੀ ਘਟੇਗਾ। ਜੀ ਬਿਲਕੁਲ। ਇਹ ਫਰਕ ਤਾਂ ਜਿਹੜਾ ਓਬਵੀਅਸਲੀ ਇਸ ਚੀਜ਼ ਦੇ ਉੱਤੇ ਪੈ ਜਾਵੇਗਾ। ਉੱਧਰ ਹਰਜੋਤ ਸਿੰਘ ਜੀ PG&E ਨੂੰ 84 ਲੋਕਾਂ ਦੀ ਜਿਹੜੀ ਮੌਤ ਹੋਈ ਸੀ, ਜਿਹੜੀ ਵਾਈਲਡ ਫਾਇਰ ਬਿਊਟ ਕਾਉਂਟੀ ਦੇ ਵਿੱਚ ਜਿਹੜੀ ਲੱਗੀ ਸੀ, ਤਾਂ ਪੈਰਾਡਾਈਸ ਜਿੱਥੇ ਵਿੱਚ ਸ਼ਹਿਰ ਪੂਰੇ ਦਾ ਤਬਾਹ ਹੋ ਗਿਆ ਸੀਗਾ। $4 ਮਿਲੀਅਨ ਦਾ ਜਿਹੜਾ ਜੁਰਮਾਨਾ ਹੈ ਕਹਿੰਦੇ ਉਹਨਾਂ ਨੂੰ ਠੋਕਿਆ ਗਿਆ ਹੈਗਾ ਆ।
17 ਮਹੀਨੇ ਤੱਕ ਜਿਹੜੀ ਇਹਨਾਂ ਦੀ ਬੈਂਕਰਪਸੀ ਪ੍ਰੋਸੀਡਿੰਗ ਜਿਹੜੀ ਆ ਇਹ ਚੱਲਦੀ ਰਹੀ। ਇਸ ਕੈਟਾਸਟ੍ਰੋਫੀ ਤੋਂ ਬਾਅਦ 'ਚ ਇਹ ਜਿਹੜਾ ਬਹੁਤ ਭਿਆਨਕ ਦੁਰਘਟਨਾ ਜਿਹੜੀ ਉਹ ਵਾਪਰੀ ਸੀ ਉਸ ਤੋਂ ਬਾਅਦ 'ਚ ਸੋ ਬਿਊਟ ਕਾਉਂਟੀ ਸੁਪੀਰੀਅਰ ਕੋਰਟ ਜੱਜ ਮਾਈਕਲ ਡੀਮਜ਼ ਕਹਿੰਦੇ ਆ ਉਹਨਾਂ ਨੇ ਜਿਹੜੀ ਮੈਕਸਿਮਮ ਪੈਨਲਟੀ ਇਸ ਮਾਮਲੇ ਦੇ ਵਿੱਚ ਬਣਦੀ ਸੀ ਉਹ ਉਹਨਾਂ ਨੂੰ ਜਿਹੜੀ ਉਹ ਲਾਈ ਸੀਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਪੈਰਾਡਾਈਸ ਜਿਹੜਾ ਸ਼ਹਿਰ ਆ ਇੱਕ ਛੋਟਾ ਜਿਹਾ ਬੜਾ ਹੀ ਵਧੀਆ ਕਹਿ ਸਕਦੇ ਹਾਂ ਵੀ ਲੋਕਾਂ ਦੇ ਰਿਟਾਇਰਮੈਂਟ ਹੋਮ ਵਾਲਾ ਜਿਹੜਾ ਇੱਕ ਸ਼ਹਿਰ ਸੀਗਾ। ਉੱਥੇ ਜਿਹੜੇ ਲੋਕ ਆ 84 ਲੋਕ ਜਿਹੜੇ ਉਹ ਮਾਰੇ ਗਏ ਸੀ ਅਤੇ ਅਣਗਿਣਤ ਲੋਕ ਅਤੇ ਹੋਰ ਕਈ ਜਾਨਵਰ ਅਤੇ ਹੋਰ ਕਈ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ ਸੀ। ਅਗਲੀ ਖਬਰ ਜਿਹੜੀ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਆਪਾਂ ਪਿਛਲੇ ਕੁਛ ਕੁ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਨਵਾਂ ਬੀਜਿੰਗ ਜਿਹੜਾ ਉੱਥੇ ਦਾ ਟਾਊਨ ਆ ਉੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਆ ਅਤੇ ਉਹਨਾਂ ਨੇ ਪੂਰੇ ਦਾ ਪੂਰਾ ਸ਼ਹਿਰ ਲੋਕਡਾਊਨ ਕੀਤਾ ਹੈ। ਨਾ ਉੱਥੋਂ ਫਲਾਈਟਾਂ ਆ ਸਕਦੀਆਂ ਨਾ ਜਾ ਸਕਦੀਆਂ। ਸੋ ਉਹਦਾ ਓਰੀਜਨ ਜਿਹੜਾ ਆ ਕਰੋਨਾ ਵਾਇਰਸ ਦਾ ਉਹ ਇੱਕ ਜਿਹੜਾ ਮੀਟ ਦੀ ਜਿਹੜੀ ਦੁਕਾਨ ਆ ਸ਼ਾਪਿੰਗ ਸੈਂਟਰ ਸੀ ਉੱਥੋਂ ਹੋਇਆ। ਸੋ ਹੁਣ ਚਾਈਨਾ ਵਾਲੇ ਇਹ ਕਹਿ ਰਹੇ ਆ ਕਿਉਂਕਿ ਪਹਿਲਾਂ ਜਿੰਨੇ ਵੀ ਡਾਕਟਰਸ ਆ ਉਹ ਇਹ ਕਹਿ ਰਹੇ ਸੀ ਵੀ ਇਹ ਜਿਹੜੀ ਕਰੋਨਾ ਵਾਇਰਸ ਆ ਫੂਡ ਦੇ ਨਾਲ ਨਹੀਂ ਟਰਾਂਸਮਿਟ ਹੋ ਸਕਦੀ। ਹੁਣ ਉਹਨਾਂ ਨੇ ਚਾਈਨਾ ਵਾਲਿਆਂ ਨੇ ਇਹ ਕਿਹਾ ਵੀ ਜਿਹੜੇ ਉੱਥੇ ਮੀਟ ਅਤੇ ਸੀ ਫੂਡ ਦੇ ਜਿਹੜੇ ਸੈਕਸ਼ਨ ਸੀਗੇ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਾਫੀ ਜਿਹੜੇ ਟਰੇਸਿਸ ਆ ਉਹ ਪਾਏ ਗਏ ਹੈਗੇ ਆ। ਉਹਨਾਂ 'ਚ ਕੰਟੈਮੀਨੇਸ਼ਨ ਪਾਈ ਗਈ ਹੈ। ਇਹ ਚਿੰਤਾ ਦਾ ਜਿਹੜਾ ਆ ਜ਼ਰੂਰ ਵਿਸ਼ਾ ਜਿਹੜਾ ਉਹ ਹੈਗਾ ਆ। ਸੋ ਆਪਾਂ ਤਾਂ ਹੀ ਹਰਜੋਤ ਸਿੰਘ ਜੀ ਆਪਾਂ ਬਾਰ-ਬਾਰ ਕਹਿੰਦੇ ਰਵਾਂਗੇ ਕਿਉਂਕਿ ਬਚਾਅ ਦੇ ਵਿੱਚ ਹੀ ਬਚਾਅ ਆ। ਆਪਾਂ ਬਚਾਅ ਕਰਕੇ ਰੱਖਾਂਗੇ ਤਾਂ ਇਸ ਸਾਲ ਦੇ ਵਿੱਚੋਂ ਜਿਹੜੇ ਉਹ ਨਿਕਲ ਜਾਣਗੇ। ਮਹੀਨੇ ਅਜੇ 6 ਹੀ ਗੁਜ਼ਰੇ ਨੇ ਅਤੇ ਸਮੱਸਿਆਵਾਂ ਦੇਖੋ ਕਿੰਨੀਆਂ ਜ਼ਿਆਦੀਆਂ ਆਪਾਂ ਸਾਰਿਆਂ ਨੂੰ ਹੀ ਝੱਲਣੀਆਂ ਜਿਹੜੀਆਂ ਉਹ ਪੈ ਰਹੀਆਂ ਨੇ। ਸੋ ਪਲੀਜ਼ ਜਿਹੜੇ ਆ ਸਾਰੇ ਜਾਣੇ ਇਸ ਚੀਜ਼ ਦੇ ਪ੍ਰਤੀ ਜਿਹੜੇ ਵੱਧ ਤੋਂ ਵੱਧ ਸੁਚੇਤ ਰਹੋ ਰਾਦਰ ਦੈਨ ਬਾਅਦ 'ਚ ਇਲਾਜ ਆਪਾਂ ਕਰਾਉਂਦੇ ਫਿਰੀਏ। ਉਸ ਤੋਂ ਪਹਿਲਾਂ ਜੇ ਬਚਾਅ ਹੋ ਸਕਦਾ ਤਾਂ ਉਹ ਆਪਣਾ ਜ਼ਰੂਰ ਤੁਸੀਂ ਕਰੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲਾਂ ਦੇ ਵਿੱਚ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਯੂਨੀਵਰਸਿਟੀ ਆਫ ਟੈਕਸਸ ਦੇ 13 ਫੁੱਟਬਾਲ ਪਲੇਅਰ ਉਹ ਵੀ ਕਰੋਨਾ ਵਾਇਰਸ ਦੇ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਆ। ਉੱਧਰ ਫਲੋਰੀਡਾ ਦੇ ਜਿਹੜੇ ਗਨ ਸ਼ਾਪ ਦੇ ਜਿਹੜੇ ਓਨਰ ਆ ਉਹਨਾਂ ਨੇ ਕਿਹਾ ਵੀ ਉਹ ਆਪਣੇ ਕਸਟਮਰਸ ਨੂੰ ਫੇਸ ਮਾਸਕ ਪਾ ਕੇ ਆਪਣੀ ਦੁਕਾਨ ਦੇ ਵਿੱਚ ਜਿਹੜਾ ਉਹ ਨਹੀਂ ਆਉਣ ਦੇਣਗੇ। ਸੋ ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਲ ਸਟਰੀਟ ਜਰਨਲ ਕਾਫੀ ਮਸ਼ਹੂਰ ਅਖਬਾਰ ਹੈਗੀ ਆ ਉਹਦੇ ਨਾਲ ਇੰਟਰਵਿਊ ਦੇ ਦੌਰਾਨ ਕਿਹਾ ਵੀ ਜਿਹੜੇ ਕਹਿੰਦੇ ਵੀ ਲੋਕ ਮਾਸਕ ਪਾ ਰਹੇ ਆ ਉਹ ਆਪਣੀ ਹੈਲਥ ਕਰਕੇ ਨਹੀਂ ਪਾ ਰਹੇ, ਉਹ ਸਿਰਫ ਮੇਰਾ ਵਿਰੋਧ ਕਰਨ ਦੇ ਲਈ ਪਾ ਰਹੇ। ਪਤਾ ਨਹੀਂ ਰਾਸ਼ਟਰਪਤੀ ਟਰੰਪ ਕਿਹੜੇ ਬੱਦਲਾਂ ਦੇ ਵਿੱਚ ਜਿਹੜੇ ਉਹ ਤੁਰੇ ਫਿਰਦੇ ਨੇ ਵੀ ਉਹ ਸੋਚਦੇ ਵੀ ਸ਼ਾਇਦ ਸਾਰੀ ਦੁਨੀਆ ਹੀ ਉਹਨਾਂ ਦੇ ਆਲੇ ਦੁਆਲੇ ਜਿਹੜੀ ਉਹ ਘੁੰਮ ਰਹੀ ਵੀ ਕੋਈ ਆਪਣੀ ਜਾਨ ਦੀ ਪਰਵਾਹ ਸ਼ਾਇਦ ਉਹ ਕਰਦਾ ਨਹੀਂ ਜੀ। ਅਗਲੀ ਜਿਹੜੀ ਖਬਰ ਆ ਉਹ ਜੋਬਲੈਸ ਕਲੇਮ ਨੂੰ ਲੈ ਕੇ ਹੈਗੀ ਆ। ਕਹਿੰਦੇ USA ਦੇ ਵਿੱਚ ਜਿਹੜੀ ਜੋਬਲੈਸ ਕਲੇਮ ਆ ਉਹ ਹੁਣ ਪਿਛਲੇ ਹਫ਼ਤੇ 1.5 ਮਿਲੀਅਨ ਲੋਕਾਂ ਨੇ ਨਵਿਆਂ ਨੇ ਅਨਪਲਾਇਮੈਂਟ ਜਿਹੜੀ ਫਾਈਲ ਕੀਤੀ ਸੀ। ਸੋ ਕਹਿੰਦੇ ਵੀ USA ਦੀ ਜਿਹੜੀ ਮਾਰਕੀਟ ਰਿਕਵਰੀ ਆ ਜੋਬ ਮਾਰਕੀਟ ਦੀ ਉਹ ਬਹੁਤ ਹੁਣ ਇੱਕ ਤਰ੍ਹਾਂ ਨਾਲ ਕਹਿੰਦੇ ਖੜ੍ਹ ਗਈ ਲੱਗਦੀ ਹੈਗੀ ਆ। ਪਿਛਲੇ ਹਫ਼ਤਿਆਂ 'ਚ ਲੱਗਦਾ ਸੀ ਵੀ ਜਿਸ ਤਰ੍ਹਾਂ ਵੀ ਲੋਕਾਂ ਨੇ ਕੰਮ 'ਤੇ ਜਾਣਾ ਫਿਰ ਸ਼ੁਰੂ ਕਰ ਦਿੱਤਾ, ਪਰ ਕਹਿੰਦੇ ਜਿਸ ਤਰ੍ਹਾਂ 1.5 ਮਿਲੀਅਨ ਲੋਕਾਂ ਨੇ ਹੋਰ ਅਨਪਲਾਇਮੈਂਟ ਫਾਈਲ ਕੀਤੀ ਹੈਗੀ ਆ ਅਤੇ ਉਹਦੇ ਨਾਲ ਜਿਹੜਾ ਆ ਰਿਕਵਰੀ ਦਾ ਜਿਹੜਾ ਇੱਕ ਤਰ੍ਹਾਂ ਦਾ ਨਾਲ ਮੌਸਮ ਆ ਉਹ ਕਹਿੰਦੇ ਵੀ ਬਹੁਤ ਢਿੱਲਾ ਪੈ ਗਿਆ। ਬਿਲਕੁਲ ਅਤੇ 29 ਮਿਲੀਅਨ ਲੋਕ ਕਹਿੰਦੇ ਵੀ ਅਨਪਲਾਇਮੈਂਟ ਦੇ ਚੈੱਕ ਫਾਈਲ ਕਰ ਰਹੇ ਆ। ਅਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਜਿਨ੍ਹਾਂ ਨੂੰ $600 ਐਕਸਟਰਾ ਮਿਲ ਰਿਹਾ ਸੀ ਫੈਡਰਲ ਗੌਰਮੈਂਟ ਨੂੰ, ਉਹਦੀ ਲਾਸਟ ਡੇਟ ਜੁਲਾਈ 31 ਆ। ਉਦੋਂ ਤੱਕ ਮਿਲਣਾ ਹੈ। ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਹੁਣ ਪਤਾ ਨਹੀਂ ਵੀ ਸੈਨੇਟ ਜਾਂ ਕਾਂਗਰਸ ਉਹਦੇ ਉੱਤੇ ਕੋਈ ਵਰਕਆਊਟ ਕਰਦੀ ਆ ਉਹਨੂੰ ਐਕਸਟੈਂਡ ਕਰਨ ਦੀ। ਵੱਖ-ਵੱਖ ਜਿਹੜੇ ਬਿੱਲ ਆ ਉਹ ਕਾਂਗਰਸ ਅਤੇ ਸੈਨੇਟ ਲੈ ਕੇ ਆ ਰਹੇ ਹੈਗੇ ਆ ਵੀ ਕਈ ਕਹਿ ਰਹੇ ਆ ਵੀ ਇਸੇ ਅਨਪਲਾਇਮੈਂਟ ਨੂੰ ਐਕਸਟੈਂਡ ਕੀਤਾ ਜਾਵੇ, ਕਈ ਕਹਿ ਰਹੇ ਵੀ ਜਿਹੜੇ ਲੋਕ ਕੰਮ 'ਤੇ ਜਾਊਗੇ ਉਹਨਾਂ ਨੂੰ ਪੈਸੇ ਦਿੱਤੇ ਜਾਊਗੇ, ਕੋਈ ਕਹਿ ਰਹੇ ਆ ਵੀ ਜੀ ਜਿਹੜੇ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਮਨੀ ਦਿੱਤਾ ਜਾਊਗਾ ਤਾਂ ਕਿ ਉਹ ਐਮਪਲਾਈ ਹਾਇਰ ਕਰ ਸਕਣ। ਸੋ ਪਰ ਇਹ ਇਲੈਕਸ਼ਨ ਜਿਹੜਾ ਸੀਜ਼ਨ ਹੈਗਾ ਆ ਸੋ ਪ੍ਰੈਸ਼ਰ ਜਿਹੜਾ ਆ ਸਾਰੇ ਪੋਲੀਟੀਸ਼ੀਅਨ 'ਤੇ ਹੈਗਾ ਆ। ਸੋ ਜਿਹੜੀਆਂ ਵੋਟਾਂ ਆ ਉਹ ਲੋਕਾਂ ਕੋਲ ਹੋਣੀਆਂ, ਕੰਪਨੀਆਂ ਨੇ ਤਾਂ ਪੈਸੇ ਦੇਣੇ ਹੁੰਦੇ ਆ। ਬਿਲਕੁਲ ਜੀ, ਕੰਪਨੀਆਂ ਨੂੰ ਦੇਖੋ ਟੈਕਸ ਕੱਟ ਦਿੱਤੇ ਸੀ ਜਿਹੜੇ ਟਰੰਪ ਹੁਣਾਂ ਨੇ ਟੈਕਸ ਕੱਟ ਕੀਤੇ ਸੀ। ਕਿੰਨੀਆਂ ਕੰਪਨੀਆਂ ਨੇ ਨਵੀਆਂ ਜੋਬਾਂ ਕੀਤੀਆਂ ਘੱਟ। AT&T ਨੂੰ ਕਿੰਨੇ ਬਿਲੀਅਨ ਡਾਲਰਸ ਦਾ ਫਾਇਦਾ ਹੋਇਆ। ਉਹਨਾਂ ਨੇ ਤਾਂ ਕਿੰਨੇ ਹਜ਼ਾਰ ਲੋਕ ਆਲਰੇਡੀ ਜਿਹੜੇ ਉਹ ਫਾਇਰ ਵੀ ਕਰਤੇ ਸੀਗੇ। ਸੋ ਇੱਦਾਂ ਕੰਪਨੀਆਂ ਨੇ ਪੈਸੇ ਜਿਹੜੇ ਉਹ ਲੈਣੇ, ਉਹਨਾਂ ਨੂੰ ਤੁਹਾਨੂੰ ਪੈਸੇ ਦੇਣ ਦਾ ਕੋਈ ਮਤਲਬ ਨਹੀਂ। ਜੇ ਸਿੱਧੇ ਮਿਲ ਗਏ ਤਾਂ ਮਿਲ ਗਏ, ਅਦਰਵਾਈਜ਼ ਤਾਂ ਇਹਨਾਂ ਕੰਪਨੀਆਂ ਨੇ ਕਾਰਪੋਰੇਸ਼ਨਾਂ ਨੇ ਜਿਹੜਾ ਕਹਿੰਦੇ ਵੀ ਆਪਣੇ ਸਗੇ ਨਹੀਂ ਛੱਡੇ, ਤੁਹਾਨੂੰ ਜਿਹੜਾ ਉਹ ਕਿੱਦਾਂ ਉਹ ਦੇ ਦੇਣਗੇ। ਉੱਧਰ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਜਾਂਦੇ ਜੇ ਆਪਾਂ ਦੱਸ ਜਾਈਏ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਚੀਫਸ ਆ ਉਹਨਾਂ ਨੇ ਇਹ
ਗੱਲ ਨੂੰ ਇੱਕ ਹਿਸਾਬ ਦੇ ਨਾਲ ਦੁਹਰਾਇਆ ਆ। ਉਹਨਾਂ ਨੇ ਇਸ ਪਲਾਨ ਨੂੰ ਥਾਪੜਾ ਦਿੱਤਾ ਆ। ਕਹਿੰਦੇ ਵੀ ਜਿਹੜੇ ਬੈਡ ਆਫੀਸਰਸ ਆ ਉਹਨਾਂ ਨੂੰ ਅਸੀਂ ਬਾਹਰ ਕੱਢਣ ਦੇ ਵੱਲ ਨੂੰ ਹੋਰ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਕਰਾਂਗੇ, ਖਾਸ ਕਰਕੇ ਉਹ ਅਫਸਰ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਆ ਅਤੇ ਜਿਨ੍ਹਾਂ ਦੇ ਉੱਤੇ ਕਾਫੀ ਜ਼ਿਆਦੀਆਂ ਕੰਪਲੇਂਟਸ ਉਹ ਸੀਗੀਆਂ। ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਦੇ ਦੁਆਰਾ ਜਿਹੜਾ ਆ ਅੱਜ ਇੱਕ ਸਾਂਝੇ ਤੌਰ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਜੀ। ਇਸੇ ਤਰ੍ਹਾਂ ਜੇ ਡਾਲਰ ਦੀ ਕੀਮਤ ਦੱਸਦੀ ਜਾਈਏ, ਅੱਜ ਇੱਕ US ਡਾਲਰ ਦੀ ਕੀਮਤ ਜਿਹੜੀ ਆ ਉਹ 76 ਰੁਪਏ ਤੇ 56 ਪੈਸੇ ਦੇ ਬਰਾਬਰ ਰਹੀ ਜੀ। ਅਤੇ ਜਿਹੜੀ ਡਾਓ ਜੋਨਸ ਆ ਅੱਜ 40 ਪੁਆਇੰਟ ਜਿਹੜਾ ਉਹ ਡਿੱਗਾ, ਕੋਈ ਬਹੁਤਾ ਫਰਕ ਨਹੀਂ ਰਿਹਾ ਕੱਲ੍ਹ ਦੇ ਨਾਲੋਂ। 26,000 ਦੇ ਉੱਤੇ 26,080 ਦੇ ਉੱਤੇ ਮਾਰਕੀਟ ਕਲੋਜ਼ ਹੋਈ ਹੈ। ਨੈਸਡੈਕ ਦੇ ਵਿੱਚ 32 ਪੁਆਇੰਟ ਉੱਤੇ ਗਏ, 9943 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਜਿਹੜਾ ਆ ਉਹ ਤਕਰੀਬਨ ਕੱਲ੍ਹ ਜਿੰਨਾ ਹੀ ਰਿਹਾ, 3115 ਤੇ ਮਾਰਕੀਟ ਕਲੋਜ਼ ਹੋਈ। ਉਧਰ ਜਿਹੜੀ ਸੋਨੇ ਦੀ ਕੀਮਤ $1,731.10 ਪ੍ਰਤੀ ਆਊਂਸ, ਇੱਕ ਆਊਂਸ 'ਚ ਤਕਰੀਬਨ 80 ਗ੍ਰਾਮ ਜਿਹੜੇ ਉਹ ਹੁੰਦੇ ਨੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। 9943